पंजाबी रेडियो USA पेश करदा है समाजिक, आर्थिक, राजनीतिक ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਕਿੱਦਾਂ ਫਿਰ ਕੱਲ ਮਨਾਇਆ ਬਾਪੂ ਡੇ? ਹਾਂ, ਬਾਪੂ ਡੇ ਤਾਂ ਅਸੀਂ ਰੋਜ਼ ਹੀ ਮਨਾਈਦਾ। ਅੱਛਾ, ਹਾਂਜੀ, ਕਿਉਂਕਿ ਬਾਪੂ ਨੂੰ ਇੱਕ ਦਿਨ ਯਾਦ ਕਰਕੇ ਮੁੜ ਕੇ ਭੁੱਲ ਜਾਣਾ ਖਤਰਿਆਂ ਤੋਂ ਖਾਲੀ ਥੋੜਾ ਹੁੰਦਾ। ਨਹੀਂ, ਵੈਸੇ ਵੀ ਨਾ ਆਪਣੇ ਜ਼ਮਾਨਿਆਂ ਦੇ ਵਿੱਚ ਤਾਂ ਸਾਨੂੰ ਬਾਪੂ ਡੇ ਮਨਾਉਣ ਦੀ ਲੋੜ ਹੀ ਨਹੀਂ ਸੀ ਪੈਂਦੀ। ਬਾਪੂ ਆਪ ਪਿਛਲਾ ਵੀ ਜੁੱਤੀ ਮਾਰ ਕੇ ਜਾਂ ਫਿਰ ਸਾਡੀ ਸੇਵਾ ਪਾਣੀ ਕਰਕੇ ਸਾਨੂੰ ਯਾਦ ਦਵਾ ਦਿੰਦੇ ਸੀ ਕਿ ਮੈਂ ਹੀ ਤੁਹਾਡਾ ਪਿਓ ਆ। ਹਾਂ, ਦੇਖੋ ਗੱਲ ਇਹ ਕਿ ਪਿਓ ਹੀ ਹੁੰਦਾ। ਹਾਂ, ਜੋ ਮਰਜ਼ੀ ਹੋਵੇ, ਜਿੰਨੇ ਮਰਜ਼ੀ ਰਿਫਾਈਨਡ ਆ ਜਾਣ, ਜੋ ਮਰਜ਼ੀ ਡਾਲਡੇ ਆ ਜਾਣ, ਦੇਸੀ ਘਿਓ ਹੀ ਹੁੰਦਾ। ਬਿਲਕੁਲ ਜੀ। ਇਸੇ ਤਰ੍ਹਾਂ ਦੁਨੀਆ ਦੀ ਭੀੜ ਦੇ ਵਿੱਚ ਪਿਓ ਹੀ ਹੁੰਦਾ। ਕੱਲ ਸਾਰਿਆਂ ਨੇ ਆਪੋ ਆਪਣੇ ਬਾਪੂ ਨੂੰ, ਪਾਪੇ ਨੂੰ, ਅੱਬੇ ਨੂੰ, ਡੈਡ ਨੂੰ ਯਾਦ ਕੀਤਾ। ਜ਼ਿੰਦਾਬਾਦ ਕਿਹਾ, ਪਿਆਰ ਮੁਹੱਬਤ ਦਿੱਤੀ ਹੈ। ਤੇ ਆਉਣ ਵਾਲੇ 364 ਦਿਨ ਕਹਿੰਦੇ ਬਾਪੂ ਫੇਰ ਸਹੀ ਬਾਪੂ ਫੇਰ ਸਹੀ। ਪਰ ਇੱਕ ਬਾਪੂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ। ਉਹ ਬਾਪੂ ਹੈ ਸਾਡਾ ਗੁਰੂ ਨਾਨਕ। ਬਿਲਕੁਲ। ਕਹਿੰਦੇ ਨੇ ਗੁਰੂ ਨਾਨਕ ਦੀ ਟੇਕ ਲਵਾਂਗੇ, ਕਰ ਸਿੱਧੇ ਵੀ ਲੇਖ ਲਵਾਂਗੇ, ਔਕੜ ਕਹਿੰਦੀ ਮਾਰ ਕੇ ਛੱਡੂ, ਹੌਸਲਾ ਕਹਿੰਦਾ ਵੇਖ ਲਵਾਂਗੇ। ਲਓ ਜੀ, ਬਾਬਿਆਂ ਦਾ ਨਾਮ ਲੈ ਕੇ ਸ਼ੁਰੂ ਕਰਦੇ ਆਂ, ਆਗਾਜ਼ ਕਰਦੇ ਆਂ ਪ੍ਰੋਗਰਾਮ ਨਜ਼ਰੀਆ ਦਾ। ਬਸ ਬਾਬਾ ਸੁੱਖ ਰੱਖੀ ਅੰਤ ਤੱਕ ਰਮਣੀਕ ਕੌਰ ਨੂੰ ਠੀਕ। ਨਾ ਪੰਜਾਬੀ ਰੇਡੀਓ ਸੁਣਨ ਵਾਲਿਓ, ਤੁਸੀਂ ਦੱਸੋ, ਤੁਸੀਂ ਇਸ ਗੱਲ ਦਾ ਨਿਆਂ ਕਰੋ, ਤੁਹਾਨੂੰ ਕਿੱਧਰੋਂ ਲੱਗਦਾ ਵੀ ਮੈਂ ਖੰਘਦੀ ਆ ਜਾਂ ਮੈਂ ਹੱਫਦੀ ਆ ਜਾਂ ਮੇਰਾ ਸਾਹ ਔਖਾ ਹੁੰਦਾ ਜਾਂ ਮੇਰੇ ਗੋਡੇ ਦੁਖਦੇ ਨੇ ਜਾਂ ਮੈਨੂੰ ਹਾਰਟ ਦੀ ਪ੍ਰੋਬਲਮ ਆ। ਬੰਦਾ ਕਿਉਂ ਕਹਿੰਦਾ ਵੀ ਠੀਕ ਹੋਊਗੀ ਤਾਂ ਨਹੀਂ। ਮੈਂ ਕਿਹਾ ਉਦਾਂ ਤੂੰ ਕਈ ਵਾਰ ਮੈਨੂੰ ਕਹਿ ਦਿੰਦੀ ਆ ਕਿ ਤੂੰ ਮੇਰਾ ਹਾਲ ਚਾਲ ਹੀ ਪੁੱਛਦਾ ਰਹਿਣਾ ਵੀ ਮੈਂ ਠੀਕ ਹੀ ਆ। ਤੇ ਮੈਂ ਕਿਹਾ ਵੀ ਜੇ ਠੀਕ ਰਹਿ ਗਈ ਤਾਂ ਚਲੋ ਫਿਰ ਸਾਡੇ ਕਰਮਾਂ ਦੀ, ਜੇ ਨਾ ਠੀਕ ਰਹੀ ਫਿਰ ਜਲੇਬੀਆਂ ਤਾਂ ਸਾਡੀਆਂ ਪੱਕੀਆਂ ਤੱਤੀਆਂ। ਇਹ ਨਾ ਤੁਹਾਡੇ ਵਰਗੇ ਬੰਦੇ ਜਿਹੜੇ ਆ, ਇਹਨਾਂ ਕਰਕੇ ਨਹੀਂ ਮੈਂ ਅੱਗੇ ਵੱਧਦੀ। ਬਥੇਰੀ ਵਾਰੀ ਕੋਸ਼ਿਸ਼ ਤਾਂ ਕੀਤੀ, ਹਾਏ ਅੱਗੇ ਵੱਧ ਜਾਵਾਂ, ਕਿਤੇ ਸਫਲਤਾ ਦੀ ਪੌੜੀ ਚੜ ਜਾਵਾਂ। ਬੜੀ ਵਾਰੀ ਸੀਕ੍ਰੇਟ ਕਿਤਾਬ ਮੈਂ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਭੋਰਾ ਅਸਰ ਨਹੀਂ ਹੋਇਆ। ਓਏ ਹੋਏ, ਤੈਨੂੰ ਪਤਾ ਜਿਹੜੀ ਕਹਾਵਤ ਬਣੀ ਸੀਗੀ ਕਿ ਹਰ ਇੱਕ ਕਾਮਯਾਬ ਬੰਦੇ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ, ਉਹ ਕਿੱਥੋਂ ਬਣੀ ਸੀ ਭਲਾ? ਲਓ ਜੀ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਕਰ ਰਹੇ ਹਾਂ ਅਸੀਂ ਕਿ ਇੱਕ ਕਾਮਯਾਬ ਬੰਦੇ ਦੇ ਮਗਰ ਇੱਕ ਔਰਤ ਦਾ ਹੱਥ ਹੁੰਦਾ। ਬਿਲਕੁਲ ਸਹੀ, ਬਹੁਤ ਅੱਛੇ। ਜੇਕਰ ਕਈਆਂ ਦਾ ਹੱਥ ਹੋਵੇ ਫਿਰ ਉਹਦੀ ਸਟੋਰੀ ਸਾਵਧਾਨ ਇੰਡੀਆ ਦੇ ਵਿੱਚ ਦਿਖਾਈ ਜਾਂਦੀ ਹੈ। ਚਲੋ ਖੈਰ, ਇਹ ਅਖਾਣ ਜਿਹੜੀ ਬਣੀ ਹੈ ਤੁਹਾਡੇ ਤੋਂ ਬਣੀ ਹੈ, ਤੁਹਾਡੇ ਮੰਮੀ ਜੀ ਤੋਂ ਬਣੀ ਹੈ। ਕਿਵੇਂ? ਲਓ ਜੀ, ਇੱਕ ਵਾਰੀ ਕੀ ਹੋਇਆ ਕਿ ਤੇਰੀ ਮੰਮੀ ਤੇ ਤੇਰੇ ਡੈਡੀ ਇੱਕ ਵਾਰ ਗਏ ਸੈਰ ਕਰਨ। ਤੁਹਾਨੂੰ ਬਹੁਤ ਪਤਾ, ਮੈਂ ਤਾਂ ਬੜੀ ਦੇਰ ਦੀ ਕਹਿੰਦੀ ਵੀ ਤੁਸੀਂ ਬਹੁਤ ਪੁਰਾਣੇ ਹੋ। ਸਾਨੂੰ ਦੱਸੇ ਦੁੱਖ ਦਰਦ ਉਹਨਾਂ ਨੇ ਆਪ ਕੋਲ ਬਿਠਾ ਕੇ ਗੋਡੇ ਮੁੱਢ। ਹਾਂ, ਕਿਉਂਕਿ ਜਿਹੜਾ ਬੰਦਾ ਦਰਦੀ ਹੋਵੇ ਨਾ ਕਿਸੇ ਦਾ, ਉਹਨੂੰ ਸਾਰੇ ਦਰਦ ਦੱਸਦੇ ਆ। ਲਓ ਜੀ, ਮੈਨੂੰ ਕੋਲ ਬਿਠਾ ਲਿਆ ਤੁਹਾਡੇ ਬਾਪੂ ਜੀ ਨੇ ਤੇ ਮੈਨੂੰ ਦੱਸਿਆ ਕਿ ਬੇਟਾ ਗੱਲ ਹੈਗੀ ਏਦਾਂ ਕਿ ਇੱਕ ਵਾਰ ਮੈਂ ਤੇ ਤੇਰੀ ਆਂਟੀ ਅਸੀਂ ਘੁੰਮਣ ਗਏ, ਸੈਰ ਕਰਨ ਗਏ, ਨਦੀ ਦਾ ਕੰਢਾ ਸੀ। ਉਸ ਨਦੀ ਦੇ ਵਿੱਚ ਕਹਿੰਦੇ ਮਗਰਮੱਛ ਬਹੁਤ ਸੀ। ਅੱਛਾ। ਉੱਥੇ ਲਿਖ ਕੇ ਲਾਇਆ ਸੀ ਕਿ ਇਸ ਪਾਰ ਕਰਨ ਵਾਲੇ ਨੂੰ ਨਾ ਨਦੀ ਨੂੰ, ਉਹਨੂੰ 10,000 ਰੁਪਈਆ ਦਿੱਤਾ ਜਾਊਗਾ। ਅੱਛਾ। ਉਹਨਾਂ ਸਮੇਂ ਦੇ ਵਿੱਚ ਤੈਨੂੰ ਪਤਾ ਤੁਹਾਡੇ ਘਰ ਦੇ ਵਿੱਚ 10 ਰੁਪਈਏ ਨਹੀਂ ਸੀ ਕਿਸੇ ਨੇ ਦੇਖੇ, 10,000 ਰੁਪਈਏ ਤੇ ਬਹੁਤ ਸੀ। ਹਾਂਜੀ। ਅੱਛਾ। ਲਓ ਜੀ, ਤੁਹਾਡਾ ਫਾਦਰ ਸਾਹਿਬ ਹਲੇ ਦੇਖ ਹੀ ਰਿਹਾ ਸੀਗਾ ਕਿ ਦੇਖਾਂ, ਮਗਰੋਂ ਤੇਰੀ ਮੰਮੀ ਨੇ ਦੇਤਾ ਧੱਕਾ। ਅੱਛਾ। ਕੜੱਪ ਦੇਣੀ ਤੇਰਾ ਬਾਪੂ ਉਸ ਨਦੀ ਦੇ ਵਿੱਚ ਜਿੱਥੇ ਮਗਰਮੱਛ। ਓਏ, ਕਿਸੇ ਤਰ੍ਹਾਂ ਉਹਨੇ ਕਰਕੇ ਸਟਰਗਲ ਆਪਣੇ ਆਪ ਨੂੰ ਕੱਢਿਆ ਬਾਹਰ। ਤੇ ਲਓ ਜੀ, ਉਸ ਤੋਂ ਬਾਅਦ ਕੀ ਹੁੰਦਾ ਉਹ ਵੀ ਇਹਨਾਂ ਤੋਂ ਹੀ ਜਾਣਨਾ ਪੈਣਾ, ਮੈਨੂੰ ਤਾਂ ਪਤਾ ਹੀ ਨਹੀਂ। ਮੈਂ ਤੇ ਪੂਰਾ ਜੀ ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਤੇ ਦੋਸਤੋ, ਇੱਕ ਗੱਲ, ਇੱਕ ਸਲਾਹ, ਮੇਰੀ ਨੇਕ ਸਲਾਹ ਮੰਨ ਲਿਓ, ਕਾਮਯਾਬ ਰਹੋਗੇ। ਉਹ ਸਲਾਹ ਇਹ ਹੈ ਕਿ ਕਦੇ ਵੀ ਇਹੋ ਜਿਹੇ ਬੰਦੇ ਦੇ ਨਾਲ ਕੰਮ ਨਾ ਕਰਿਓ ਜਿਹਨੂੰ ਤੁਹਾਡੇ ਖਾਨਦਾਨ ਦੇ ਸਾਰੇ ਭੇਦ ਪਤਾ ਹੋਣ। ਫਿਰ ਮੁੜ ਕੇ ਏਦਾਂ ਹੀ ਬਾਹਰ ਆਉਂਦੇ ਆ। ਲਓ ਜੀ, ਜਦੋਂ ਫਿਰ ਤੁਹਾਡਾ ਬਾਪੂ ਵੀ ਬਾਹਰ ਆਇਆ ਨਦੀ ਦੇ ਵਿੱਚੋਂ,
ਹਾਂਜੀ। ਉਸ ਨਦੀ ਦੇ ਵਿੱਚੋਂ ਜਿਹਦੇ ਵਿੱਚ ਮਗਰਮੱਛ ਬਹੁਤ ਰਹਿੰਦੇ ਸੀ। ਹਾਂਜੀ। ਬਾਹਰ ਆਇਆ ਜਦੋਂ ਲੋਕਾਂ ਨੇ ਮੋਢਿਆਂ ਤੇ ਚੱਕ ਲਿਆ, ਓਏ ਹੋਏ ਹੋਏ, ਪੱਗ ਬੰਨੀ ਉਹਦੇ 10,000 ਰੁਪਇਆ। 10,000 ਰੁਪਇਆ ਉਹਨਾਂ ਭਲਿਆ ਵੇਲਿਆਂ ਚ, ਉਹਨਾਂ ਭਲਿਆ ਵੇਲਿਆਂ ਦੇ ਵਿੱਚ। ਉਹ ਕਹਿੰਦਾ ਵੀ ਯਾਰ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਮੈਨੂੰ ਧੱਕਾ ਕਿਸ ਨੇ ਮਾਰਿਆ। ਜਦੋਂ ਉਹਨਾਂ ਨੇ ਕਿਹਾ ਕਿ ਤੇਰੀ ਵਹੁਟੀ ਨੇ, ਤੇ ਲੋਕ ਕਹਿੰਦਾ ਓਏ ਹੋਏ ਦੇਖ ਲਓ ਜੀ, ਇੱਕ ਕਾਮਯਾਬ ਬੰਦੇ ਪਿੱਛੇ ਇੱਕ ਔਰਤ ਦਾ ਹੀ ਹੱਥ ਹੁੰਦਾ। ਓਕੇ, ਅੱਛਾ, ਇੱਥੋਂ ਬਣੀ ਸੀ ਉਹ ਕਹਾਵਤ। ਅਗਲੀ ਨੇ ਤਾਂ ਪਤਾ ਨਹੀਂ ਕੀ ਸੋਚ ਕੇ ਧੱਕਾ ਦਿੱਤਾ ਸੀ ਵੀ ਚਲੋ ਹੋਰ ਨਹੀਂ ਕੁਝ ਤਾਂ ਮਗਰਮੱਛ ਦਾ ਢਿੱਡ ਤਾਂ ਰੱਜ ਜਵੇ, ਛੁਟਕਾਰਾ ਹੋ ਜਾਵੇ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਲਈ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਹੁਣ ਜੇ ਮੇਰੇ ਖਾਨਦਾਨ ਦੀ ਕੇ ਜੇ ਹੋ ਗਈ ਹੋਵੇ ਤਾਂ ਹੁਣ ਅੱਗੇ ਵਧੀਏ, ਅੱਗੇ ਵਧਣਾ ਪੈਣਾ ਜੀ। ਗੱਲਾਂ ਬਾਤਾਂ ਹੋਰ ਵੀ ਬਹੁਤ ਸਾਰੀਆਂ ਸੁਣਾਉਣੀਆਂ ਪੈਣੀਆਂ। ਜੋ ਤੇਰੇ ਕੋਲ ਕੋਈ ਹੈਗੀ ਆ ਤਾਂ ਤੂੰ ਸੁਣਾ, ਨਹੀਂ ਤਾਂ ਚੁੱਪ ਕਰਕੇ ਰੱਖ ਕੇ ਬੁੱਲਾਂ ਤੇ ਉਂਗਲੀ ਉਹ ਜਾ। ਹਾਂਜੀ, ਦੇਖਿਆ ਤੁਹਾਡੀ ਸ਼ਾਇਰੀ ਦੀਆਂ ਰਮਜ਼ਾਂ ਹੁਣ ਮੈਂ ਸਮਝ ਗਈ ਆ। ਨਾਲੇ ਤੈਨੂੰ ਪਤਾ ਕਿ ਨਦੀ ਹਾਲੇ ਵੀ ਹੈਗੀ ਉਹ ਮਗਰਮੱਛਾਂ ਵਾਲੀ। ਐਤਕੀ ਆਪਾਂ ਦੋਨੋਂ ਚੱਲਾਂਗੇ। ਐਤਕੀ ਫਿਰ ਉਹੀ ਕਹਾਵਤ ਦੁਹਰਾਈ ਜਾਊਗੀ ਕਿ ਕਾਮਯਾਬ ਔਰਤ ਦੇ ਪਿੱਛੇ ਨਹੀਂ, ਆਦਮੀ ਦੇ ਪਿੱਛੇ ਔਰਤ ਦਾ ਹੱਥ। ਨਹੀਂ ਕੋਈ ਗੱਲ ਨਹੀਂ, ਪਹਿਲੇ ਵਾਲੀ ਠੀਕ ਸੀ। ਚਲੋ ਖੈਰ, ਆਪਾਂ ਗੱਲ ਨੂੰ ਬਦਲਦੇ ਆ। ਬਦਲੋ। ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗੀ। ਓਏ ਕਹਾਣੀਆਂ ਤਾਂ ਮੈਂ ਆਪ ਬਹੁਤ ਪਾ ਲੈਣਾ, ਤੂੰ ਮੈਨੂੰ ਮੋਤੀਆਂ ਕਹਾਣੀਆਂ ਨਾ ਪਾ। ਉਹ ਯਾਰ ਜਿਹੜੀਆਂ ਕਹਾਣੀਆਂ ਤੁਸੀਂ ਪਾ ਕੇ ਗ੍ਰੀਨ ਕਾਰਡ ਲਿਆ ਨਾ, ਆਪਣੇ ਪਾਸਪੋਰਟ ਦਾ ਰੰਗ ਬਦਲਾ ਲਿਆ, ਮੈਂ ਉਸ ਕਹਾਣੀ ਦੀ ਗੱਲ ਨਹੀਂ ਕਰ ਰਹੀ। ਮੈਂ ਇੱਕ ਇਹੋ ਜਿਹੀ ਕਹਾਣੀ ਦੀ ਗੱਲ ਕਰਨ ਜਾ ਰਹੀ ਹਾਂ ਜਿਹੜੀ ਕਹਾਣੀ ਸਾਡੀ ਸਾਰਿਆਂ ਦੀ ਜ਼ਿੰਦਗੀ ਤੇ ਐਪਲੀਕੇਬਲ ਹੁੰਦੀ ਹੈ। ਲਓ ਜੀ, ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਉੱਪਰ ਕਿਹੜੀ ਕਹਾਣੀ ਲਾਗੂ ਹੁੰਦੀ ਹੈ, ਉਹ ਕਹਾਣੀ ਲੈ ਕੇ ਕਹਾਣੀਵਾਨ, ਕੀ ਨਾਮ ਆਪਣਾ? ਆਏ ਓਏ ਰੱਬਾ, ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਕਾਨੂੰ ਮੈਂ ਫਾ ਲੈ ਲਿਆ ਕਿ ਉਹ ਇੰਜੈਕਸ਼ਨ ਲਵਾ ਕੇ ਇਸ ਬੰਦੇ ਦੇ ਨਾਲ ਬਹਿ ਗਈ। ਮੈਨੂੰ ਤੇ ਪਤਾ, ਖੱਬੀ ਬਾਂਹ ਤੇ ਜਦੋਂ ਇੰਜੈਕਸ਼ਨ ਲੱਗਾ ਮੈਨੂੰ ਲੱਗਾ ਹੋ ਗਿਆ ਮੇਰਾ ਕੰਮ। ਕਲੌਟ ਬਣਨੇ ਮੇਰੇ ਵੀ ਜਿੱਦਾਂ ਕੈਨੇਡੀਅਨ ਦੇ ਬਣੇ ਆ। ਗੱਲ ਸੁਣ ਲੈ, ਕਿਸੇ ਨੇ ਕੋਈ ਕਲੌਟ ਬਣੇ, ਐਵੇਂ ਬਹੁਤੀਆਂ ਅਫਵਾਹਾਂ ਨਾ ਫੈਲਾਓ। ਮੈਂ ਬਾਕੀਆਂ ਨੂੰ ਵੀ ਕਹਿਣਾ ਕਿ ਭਾਈ ਕਿਸੇ ਦੀ ਵੀ ਅਫਵਾਹ ਦੇ ਵਿੱਚ ਕੋਈ ਤੁਸੀਂ ਯਕੀਨ ਨਹੀਂ ਕਰਨਾ। ਇਹ ਵੈਕਸੀਨ ਸਾਰਿਆਂ ਨੂੰ ਲੈਣੀ ਚਾਹੀਦੀ ਆ, ਪਰ ਐਵੇਂ ਨਹੀਂ ਤੇ ਜਿੱਦਾਂ। ਪਰ ਇੱਕ ਸਲਾਹ ਮੇਰੀ ਵੀ ਮੰਨਿਓ ਸਾਰੇ ਜਾਣੇ, ਵੈਕਸੀਨੇਸ਼ਨ ਲਗਵਾ ਕੇ ਇਹੋ ਜਿਹੇ ਬੰਦੇ ਦੇ ਨੇੜੇ ਨਾ ਬਹਿ ਜਿਓ। ਬਾਰ-ਬਾਰ ਬਾਂਹ ਤੇ ਉੱਥੀ ਮੁੱਕਾ ਮਾਰ ਕੇ ਕਹੂਗਾ ਇਸੇ ਬਾਂਹ ਤੇ ਲੱਗਾ ਸੀ ਟੀਕਾ। ਓਏ ਹੋਏ, ਮੈਂ ਤੁਹਾਡਾ ਇੰਜੈਕਸ਼ਨ ਜਿਹੜਾ ਥੋੜਾ ਜਿਹਾ ਹੋਰ ਅੱਗੇ ਕਰ ਦਿੰਦਾ। ਅੱਛਾ, ਮੈਂ ਤਾਂ ਕਿ ਜਲਦੀ ਅਸਰ ਕਰੇ। ਜੋਗੀ ਜੀ, ਮੇਰੀ ਕਹਾਣੀ ਤਾਂ ਪੂਰੀ ਹੋਣ ਦੋ। ਲਓ ਜੀ, ਕਿਤੇ ਤੂੰ ਨਾ ਮੁੱਕ ਜਿਵੇਂ ਕਹਾਣੀ ਤੋਂ ਪਹਿਲਾਂ ਕਹਾਣੀ ਸੁਣਾਓ। ਕਹਾਣੀ ਏਦਾਂ ਹੈ ਕਿ ਜਿੱਦਾਂ ਆਪਾਂ ਨੂੰ ਸਕੂਲ ਦੇ ਵਿੱਚ ਸਭ ਤੋਂ ਜ਼ਿਆਦਾ ਇੰਤਜ਼ਾਰ ਕਿਹੜੀ ਚੀਜ਼ ਦਾ ਹੁੰਦਾ ਸੀ? ਦੇਖੋ, ਸਾਨੂੰ ਤਾਂ ਹੁੰਦਾ ਸੀ ਅੱਧੀ ਛੁੱਟੀ ਦਾ, ਉਸੇ ਵੇਲੇ ਸਾਡੀ ਪੂਰੀ ਛੁੱਟੀ ਹੁੰਦੀ ਸੀ। ਹਾਂ ਬਿਲਕੁਲ ਜੀ, ਅੱਧੀ ਛੁੱਟੀ ਵੇਲੇ ਸਕੂਲ 'ਚ ਤੁਹਾਡੇ ਵਰਗੇ ਜਿਹੜੇ ਸ਼ਰਾਰਤੀ ਅਨਸਰ ਨੇ ਨਾ, ਉਹ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੇ ਨੇ। ਹਾਂ ਬਿਲਕੁਲ, ਜਿੱਦਾਂ ਮੌਸਮ ਦੇ ਹਿਸਾਬ ਨਾਲ ਕਰੋਨਾ ਵਾਇਰਸ ਹੋ ਜਾਂਦਾ ਸੀ ਨਾ ਐਕਟਿਵ। ਬਿਲਕੁਲ ਜੀ, ਏਦਾਂ ਹੀ ਅੱਧੀ ਛੁੱਟੀ ਦਾ ਵੇਲਾ ਸ਼ਰਾਰਤੀ ਨਿਆਣੇ ਹੋ ਗਏ ਐਕਟਿਵ। ਇੱਕ ਭੋਲਾ ਜਿਹਾ ਨਿਆਣਾ ਮੇਰੇ ਵਰਗਾ ਫੜਿਆ, ਉਹਦੀ ਪਿੱਠ ਦੇ ਉੱਪਰ ਐਕਸਕਿਊਜ਼ ਮੀ ਭੋਲਾ ਜਿਹਾ ਨਿਆਣਾ ਮੇਰੇ ਵਰਗਾ, ਤੇਰੇ ਵਰਗਾ, ਹਾਂ, ਜਿਹਦੀ ਪਿੱਠ ਦੇ ਉੱਪਰ ਇੱਕ ਕਾਗਜ਼ ਚਿਪਕਾਤਾ ਜਿਹਦੇ ਤੇ ਲਿਖਿਆ ਸੀ ਮੈਂ ਮੂਰਖ ਹਾਂ, ਆਈ ਐਮ ਸਟੂਪਿਡ। ਤੇ ਸਾਰਿਆਂ ਨੂੰ ਸੌਂ ਪਾ ਦਿੱਤੀ, ਕੋਈ ਵੀ ਉਸ ਬੱਚੇ ਨੂੰ ਕੁਝ ਨਹੀਂ ਦੱਸੂਗਾ ਜਿਹਦੀ ਪਿੱਠ ਦੇ ਉੱਪਰ ਇਹ ਕਾਗਜ਼ ਚਿਪਕਾ। ਲਓ ਜੀ, ਬੱਚੇ ਦੀ ਪਿੱਠ ਦੇ ਉੱਪਰ ਕੁਝ ਕੁ ਸ਼ਰਾਰਤੀ ਅਨਸਰ ਇਹ ਲਿਖ ਗਏ ਕਿ ਮੈਂ ਜਿਹੜਾ ਮੂਰਖ ਹਾਂ, ਆਈ ਐਮ ਸਟੂਪਿਡ। ਠੀਕ ਹੈ ਜੀ, ਤੇ ਮੈਨੂੰ ਕੁਝ ਨਹੀਂ ਆਉਂਦਾ ਜਾਂਦਾ। ਹਾਂ, ਸਾਰਾ ਕੁਝ ਰਮਣੀਕ ਕੌਰ ਹੀ ਜਾਣਦੀ ਆ। ਖੈਰ ਜੀ, ਉਸ ਤੋਂ ਬਾਅਦ ਬੱਚੇ ਉਸ ਨੂੰ ਦੇਖਦੇ ਸੀ, ਮਜ਼ਾ ਲੈਂਦੇ ਰਹੇ, ਕਿਸੇ ਨੇ ਕੁਛ ਨਹੀਂ ਦੱਸਿਆ। ਏਦਾਂ ਹੀ 2-3 ਪੀਰੀਅਡ ਲੰਘ ਗਏ। ਫੇਰ ਆ ਗਿਆ ਮੈਥ ਦਾ ਸਵਾਲ। ਮੈਥ ਦਾ ਟੀਚਰ ਵੀ ਮੇਰੇ ਵਰਗਾ ਸਿਆਣਾ। ਓਏ ਹੋਏ ਹੋਏ ਹੋਏ, ਕੀ ਬਾਤ ਹੈ ਬਈ, ਸਾਡੇ ਸਤਵਲ ਮਾਸਟਰ ਜੀ ਵਰਗਾ। ਉਹਨੇ ਬੋਰਡ ਤੇ ਪਾ ਦਿੱਤਾ ਇੱਕ ਬਹੁਤ ਹੀ ਔਖਾ ਜਿਹਾ ਸਵਾਲ ਵੀ ਅੱਜ ਚਲੋ ਮੌਕ ਟੈਸਟ ਲੈਨੇ ਆ। ਬੱਚਿਆਂ ਨੇ ਕੋਸ਼ਿਸ਼ ਕੀਤੀ, ਹੰਬ ਗਏ ਵਿਚਾਰੇ, ਪਰ ਕਿਸੇ ਤੋਂ ਉਹ ਸਵਾਲ ਹੱਲ ਨਹੀਂ ਹੋਇਆ। ਮਾਸਟਰ ਜੀ ਨੇ ਫਿਰ ਚਿਕਨ ਬਣਾਇਆ ਸਾਰਿਆਂ ਦਾ। ਬਿਲਕੁਲ ਸਹੀ। ਫੇਰ ਆਈ ਉਸ ਬੱਚੇ ਦੀ ਵਾਰੀ, ਜਦੋਂ ਉਹਨੇ ਬਲੈਕ ਬੋਰਡ ਤੇ ਲਿਖਣਾ ਸ਼ੁਰੂ ਕੀਤਾ, ਸਾਰੀ ਕਲਾਸ ਹੱਸੇ, ਕਿਉਂਕਿ ਪਿੱਠ ਕਲਾਸ ਵਾਲ ਸੀ। ਪਿੱਠ ਤੇ ਉਹ ਜਿਹੜਾ ਬੋਰਡ ਜਿਹੜਾ ਚਿਪਕਿਆ ਹੋਇਆ ਸੀ, ਉਹ ਕਾਗਜ਼ ਜਿਹੜਾ, ਉਹਨੂੰ ਵੇਖ ਕੇ ਸਾਰੇ ਹੱਸ ਰਹੇ ਸੀ ਕਿ ਮੈਂ ਮੂਰਖ ਹਾਂ। ਲੇਕਿਨ ਉਹ ਬੱਚਾ ਸ਼ਾਂਤ ਮਨ ਦੇ ਨਾਲ, ਬਿਨਾਂ ਕਿਸੇ ਤਰ੍ਹਾਂ ਦੀ ਆਵਾਜ਼ ਕੀਤਿਆਂ, ਬਿਨਾਂ ਕਿਸੇ ਗੱਲ ਵੱਲ ਧਿਆਨ ਦਿੱਤਿਆਂ, ਆਰਾਮ ਦੇ ਨਾਲ ਉਹ ਸਵਾਲ ਨੂੰ ਹੱਲ ਕਰ ਰਿਹਾ ਸੀ। ਔਰ ਲਓ ਜੀ, ਵਿਦਿਨ
ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ। ਤੁਸੀਂ ਸੁਣ ਰਹੇ ਹੋ ਜੀ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ ਪ੍ਰੋਗਰਾਮ ਨਜ਼ਰੀਆ। ਤੇ ਨਜ਼ਰੀਏ ਦੇ ਵਿੱਚ ਇੱਕ ਕਹਾਣੀ ਸੁਣਾ ਰਹੀ ਹੈ ਕਿ ਇੱਕ ਬੱਚੇ ਦੀ ਪਿੱਠ ਦੇ ਉੱਪਰ ਇੱਕ ਕਾਗਜ਼ ਚਿਪਕਾ ਦਿੱਤਾ ਜਾਂਦਾ ਹੈ ਜਿਹਦੇ ਤੇ ਲਿਖਿਆ ਜਾਂਦਾ ਆਈ ਐਮ ਸਟੂਪਿਡ। ਕਲਾਸ ਪੂਰੀ ਮਜ਼ਾ ਲੈਂਦੀ, ਉਹਨੂੰ ਕੋਈ ਕੁਛ ਨਹੀਂ ਦੱਸਦਾ। ਫਿਰ ਆਉਂਦਾ ਮੈਥ ਦਾ ਪੀਰੀਅਡ, ਔਖਾ ਜਿਹਾ ਸਵਾਲ ਦਿੱਤਾ ਜਾਂਦਾ ਹੈ ਔਰ ਉਸ ਸਵਾਲ ਨੂੰ ਕਲਾਸ 'ਚ ਕੋਈ ਵੀ ਹੱਲ ਨਹੀਂ ਕਰ ਪਾਉਂਦਾ। ਹੱਲ ਕਰਦਾ ਤੇ ਸਿਰਫ ਉਹ ਬੱਚਾ ਜਿਹਦੀ ਪਿੱਠ ਤੇ ਕਾਗਜ਼ ਚਿਪਕਾਇਆ ਜਾਂਦਾ ਆਈ ਐਮ ਸਟੂਪਿਡ ਵਾਲਾ। ਉਸ ਤੋਂ ਬਾਅਦ ਇਹ ਹੁੰਦਾ ਹੈ ਕਿ ਜਦੋਂ ਬੱਚਾ ਹੱਲ ਕਰ ਲੈਂਦਾ ਸਵਾਲ, ਸਾਰੇ ਹੈਰਾਨ ਪਰੇਸ਼ਾਨ, ਸਾਰੀ ਜਮਾਤ ਕੁਸਰ ਮੁਸਰ ਬੰਦ। ਅੱਛਾ। ਅਧਿਆਪਕ ਨੇ ਤਾੜੀਆਂ ਮਾਰ ਕੇ ਹੋਣਹਾਰ ਬੱਚੇ ਦੀ ਹੌਸਲਾ ਅਫਜ਼ਾਈ ਕਰਨ ਨੂੰ ਕਿਹਾ। ਬੱਚਾ ਫਿਰ ਉਸ ਬੱਚੇ ਨੂੰ ਪੁੱਛਿਆ ਕਿ ਬੇਟਾ ਕੀ ਤੈਨੂੰ ਪਤਾ ਹੈ ਵੀ ਤੇਰੇ ਪਿੱਠ ਦੇ ਪਿੱਛੇ ਕਾਗਜ਼ ਚਿਪਕਿਆ ਹੋਇਆ, ਵੀ ਇਹਦੇ ਬਾਰੇ ਤੈਨੂੰ ਕੁਝ ਪਤਾ ਸੀ? ਕਰਕੇ ਮਜ਼ਾਕ ਦਾ ਪਾਤਰ ਸੀ। ਉਹ ਕਹਿੰਦਾ ਨੋ, ਮੈਨੂੰ ਕੁਝ ਵੀ ਨਹੀਂ ਸੀ ਪਤਾ, ਮੈਂ ਤਾਂ ਵਾਕਿਫ ਹੀ ਨਹੀਂ ਸੀ। ਫਿਰ ਟੀਚਰ ਨੇ ਬਾਕੀ ਕਲਾਸ ਵੱਲ ਮੂੰਹ ਕਰਕੇ ਕਿਹਾ ਕਿ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਸਜ਼ਾ ਦੇਵਾਂ, ਮੈਂ 2 ਗੱਲਾਂ ਦੱਸਣੀਆਂ ਨੇ। ਪਹਿਲੀ ਗੱਲ ਇਹ ਕਿ ਆਪਣਾ ਸਵਾਦ, ਆਪਣੀ ਜੈਲਸੀ, ਆਪਣੀ ਨਫ਼ਰਤ ਕਾਰਨ ਲੋਕ ਤੁਹਾਡੀ ਪਿੱਠ ਦੇ ਪਿੱਛੇ ਕੋਈ ਨਾ ਕੋਈ ਠੱਪਾ, ਕੋਈ ਨਾ ਕੋਈ ਲੇਬਲ ਲਾਉਂਦੇ ਰਹਿਣਗੇ ਤਾਂ ਕਿ ਤੁਹਾਡੀ ਤਰੱਕੀ ਨੂੰ ਰੋਕ ਸਕਣ। ਜੇ ਤੁਹਾਨੂੰ ਜਿੱਦਾਂ ਇਸ ਬੱਚੇ ਨੂੰ ਜੇ ਕਾਗਜ਼ ਬਾਰੇ ਪਤਾ ਹੁੰਦਾ ਤੇ ਸ਼ਾਇਦ ਇਹ ਨਮੋਸ਼ੀ ਦਾ ਮਾਰਿਆ ਕਦੇ ਵੀ ਅੱਗੇ ਨਾ ਹੁੰਦਾ। ਔਰ ਇਹ ਲੋਕਾਂ ਦੇ ਦਿੱਤੇ ਇਹਨਾਂ ਠੱਪਿਆਂ ਦੀ ਕਦੇ ਵੀ ਪਰਵਾਹ ਨਾ ਕਰਕੇ ਜਦੋਂ ਤੁਸੀਂ ਇਹਨਾਂ ਤੋਂ ਅਣਜਾਣ ਹੋ ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ। ਤੇ ਸੱਚਮੁੱਚ ਜਦੋਂ ਲੋਕ ਤੁਹਾਡੇ ਬਾਰੇ ਪਿੱਠ ਪਿੱਛੇ ਤੁਹਾਡੀ ਗੱਲਾਂ ਕਰਦੇ ਨੇ, ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਨਾਮ ਜਾਂ ਉਪਨਾਮ ਦਿੰਦੇ ਨੇ, ਉਹਨਾਂ ਨਾਵਾਂ ਦੀ ਜਾਂ ਉਪਨਾਵਾਂ ਦੀ ਪਰਵਾਹ ਕੀਤੇ ਬਿਨਾਂ ਤੁਸੀਂ ਲਗਾਤਾਰ ਅੱਗੇ ਵਧਦੇ ਰਹਿੰਦੇ ਹੋ। ਤੁਹਾਡੀ ਨਿੰਦਿਆ ਹੁੰਦੀ ਹੈ, ਤੁਹਾਡੀਆਂ ਚੁਗਲੀਆਂ ਹੁੰਦੀਆਂ ਨੇ, ਤੁਹਾਡੇ ਉੱਪਰ ਚਟਕਾਰੇ ਲਏ ਜਾਂਦੇ ਆ, ਫਿਰ ਵੀ ਤੁਸੀਂ ਅੱਗੇ ਵਧਦੇ ਰਹਿੰਦੇ ਹੋ। ਤਾਂ ਇਹਦੇ ਵਿੱਚ ਤੁਹਾਡੀ ਜਿੱਤ ਆ, ਕਿਉਂਕਿ ਜੇਕਰ ਤੁਸੀਂ ਬਹਿਸਣ ਲੱਗ ਪਏ, ਠੀਕ ਹੈ ਨਾ, ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਸਿੱਧ ਕਰਨ ਲੱਗ ਪਏ, ਤਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਹਰ ਥਾਂ, ਹਰ ਘੜੀ, ਹਰ ਲਮਹਾ ਸਿੱਧ ਕਰਕੇ ਆਪਣੇ ਆਪ ਨੂੰ ਸਹੀ ਦਰਸਾਉਣਾ। ਕਿਉਂਕਿ ਸਿੱਧ ਕਰਨ ਦੇ ਥਾਂ, ਟਿਕਾਣੇ, ਸਮੇਂ, ਮੌਕੇ ਹੋਰ ਵੀ ਮਿਲਣਗੇ। ਇੱਥੇ ਇੱਕ ਮੈਨੂੰ ਨਾ ਨਿੱਕੀ ਜਿਹੀ ਕਹਾਣੀ ਚੇਤੇ ਆ ਰਹੀ ਹੈ, ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਹੁਣੇ ਮੈਂ ਸੁਣਾ ਦੇਵਾਂ ਕਹਾਣੀ। ਬਿਲਕੁਲ ਜੀ, ਸੁਣਾਓ। ਕੁੱਤਿਆਂ ਦੀ ਦੌੜ ਲੱਗੀ ਇੱਕ ਵਾਰੀ। ਅੱਛਾ, ਤੁਸੀਂ ਉਹਦੇ ਚ ਪਾਰਟਿਸਿਪੇਟ ਕੀਤਾ ਹੋਣਾ ਪੱਕਾ? ਨਹੀਂ, ਮੈਂ ਤਾਂ ਉਹਦੇ ਵਿੱਚ ਜੱਜਮੈਂਟ ਤੇ ਬੈਠਾ ਸੀ। ਅੱਛਾ, ਹਾਂਜੀ। ਕੁੱਤਿਆਂ ਦੀ ਦੌੜ ਲੱਗੀ ਤੇ ਉਹਦੇ ਵਿੱਚ ਨਾ ਕਹਿੰਦੇ ਇੱਕ ਸ਼ੇਰ ਨੂੰ ਵੀ ਦੜਾਉਣਾ। ਅੱਛਾ। ਸ਼ੇਰ ਨੂੰ ਵੀ ਜੀ ਪਿੰਜਰੇ ਦੇ ਵਿੱਚ ਪਾਤਾ ਗਿਆ। ਜਦੋਂ ਸਾਰੇ ਪਿੰਜਰਿਆਂ ਦੇ ਮੂੰਹ ਖੁੱਲੇ, ਕੁੱਤੇ ਦੌੜੇ ਉੱਠ ਕੇ ਫਟਾਫਟ। ਅੱਛਾ। ਸ਼ੇਰ ਬੈਠਾ ਰਿਹਾ। ਸ਼ੇਰ ਦਾ ਮਾਲਕ ਆਇਆ, ਕਹਿੰਦਾ ਯਾਰ ਤੂੰ ਨੀ ਦੌੜਿਆ, ਮੈਂ ਤੂੰ ਇਹਨਾਂ ਕੋਲ ਮਾੜਾ ਆ, ਮੈਂ ਤੂੰ ਤਾਂ ਮਿੰਟੋ ਮਿੰਟੀ ਸਪੀਡ ਫੜ ਲੈਣੀ ਸੀਗੀ। ਤਾਂ ਸ਼ੇਰ ਕਹਿੰਦਾ ਗੱਲ ਸੁਣ ਲਓ, ਮੈਂ ਹੈਗਾ ਜੰਗਲ ਦਾ ਰਾਜਾ, ਮੈਨੂੰ ਵੀ ਪਤਾ, ਸਾਰੀ ਦੁਨੀਆ ਨੂੰ ਵੀ ਪਤਾ, ਆ ਕੁੱਤਿਆਂ ਮੂਹਰੇ ਸਿੱਧ ਕਰਨ ਦੀ ਕੋਈ ਲੋੜ ਨਹੀਂ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਜੀ। ਲੋਕ ਤੁਹਾਡੀ ਪਿੱਠ ਪਿੱਛੇ ਗੱਲਾਂ ਕਰਦੇ ਨੇ ਜੀ, ਤੁਹਾਨੂੰ ਚੰਗੇ ਹੋਣ ਦੇ ਬਾਵਜੂਦ ਵੀ ਮਾੜਾ ਕਹਿੰਦੇ ਨੇ, ਤੁਹਾਡੀਆਂ ਚੁਗਲੀਆਂ ਕਰਦੇ ਨੇ ਜੀ, ਤੁਹਾਡੇ ਪੋਸਟਰ ਛਾਪਦੇ ਨੇ ਆਪਣੇ ਸੋਸ਼ਲ ਮੀਡੀਆ ਤੇ। ਪਰ ਗੱਲ ਇਹ ਹੈ ਕਿ ਤੁਸੀਂ ਉਸ ਨਿੰਦਿਆ ਨੂੰ ਕਿਵੇਂ ਲੈਣਾ। ਤੁਸੀਂ ਉਸ ਆਲੋਚਨਾ ਦਾ ਸ਼ਿਕਾਰ ਹੁੰਦੇ ਹੋ ਜਾਂ ਉਸ ਆਲੋਚਨਾ ਦੇ ਵਿੱਚੋਂ ਜਿੱਤ ਕੇ ਬਾਹਰ ਨਿਕਲਦੇ ਹੋ। ਜੇਕਰ ਤੁਸੀਂ ਉਸ ਆਲੋਚਨਾ ਦੇ ਘੇਰੇ ਤੋਂ ਬਾਹਰ ਆ ਗਏ ਤਾਂ ਸਮਝ ਲਓ ਤੁਸੀਂ ਲੋਕਾਂ ਦਾ ਰਚਿਆ ਹੋਇਆ ਚੱਕਰਵਿਊਹ ਤੋੜ ਦਿੱਤਾ। ਜੇਕਰ ਤੁਸੀਂ ਉਹਦੇ ਵਿੱਚ ਹੀ ਫਸੇ ਰਹੇ, ਐਵੇਂ ਢੇਰੀਆਂ ਢਾਹ ਕੇ ਬਹਿ ਗਏ, ਫਿਰ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਸੋ ਇਹਨਾਂ ਆਪਣੇ ਮਗਰ ਲੱਗਿਆ ਹੋਇਆ ਠੱਪਿਆਂ ਨੂੰ ਇਗਨੋਰ ਕਰ ਦਿਓ ਜੀ, ਜਿੱਦਾਂ ਲਾਈਕ ਮੈਂ ਇਗਨੋਰ ਕਰ ਦਿੰਦਾ ਤੁਹਾਨੂੰ ਕਈ ਵਾਰੀ ਆਮ ਤੌਰ ਤੇ। ਅੱਛਾ, ਹੋਰ ਕੀ ਹੈ ਮੈਨੂੰ ਇਗਨੋਰ? ਹਾਂਜੀ ਹਾਂਜੀ, ਆ ਠੱਪਾ ਹੀ ਹੈ ਵੀ ਇੱਕ ਕਿਸਮ ਦਾ। ਤੇ ਚਲੋ ਖੈਰ, ਆਪਾਂ ਤਾਂ ਠੱਪੇ ਸਭ ਕਰ ਦੇਣੇ ਪਰੇ। ਓਹੋ, ਹਾਂਜੀ। ਅੱਛਾ ਜੀ, ਪੰਜਾਬੀ ਸਿੱਖ ਗਈ ਹੁਣ ਤਾਂ ਦਸਾਕਾਂ ਨਾਲ। ਕੌਣ? ਕਿਸੈਂਟਰਾ ਕਿਤੇ ਨਾ ਆਉਗੀ ਤੈਨੂੰ ਫਿਰ ਬੋਲ ਕੇ ਸੁਣਾਉਗੀ। ਇਹੋ ਜਿਹੇ ਠੱਪਿਆਂ ਦੀ ਨਾ ਮੈਂ ਬਿਲਕੁਲ ਵੀ ਪਰਵਾਹ ਨਹੀਂ ਕਰਦੀ। ਪਤਾ ਤਾਂ ਤੈਨੂੰ ਉਦੋਂ ਲੱਗਣਾ ਜਦੋਂ ਤੂੰ ਬਾਹਰ ਉੱਥੇ ਗੇੜ। ਲਓ ਜੀ, ਪੰਜਾਬੀਆਂ ਦਾ ਆਪਣਾ ਇਹ ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਲੋਕਾਂ ਦੀਆਂ ਕਿ ਲੋਕ ਪਿੱਠ ਪਿੱਛੇ ਬਹੁਤ ਕੁਝ ਕਹਿੰਦੇ ਨੇ ਜੀ। ਕਹਿੰਦੇ ਨੇ ਕਿ ਮੇਰੇ ਮੂੰਹ ਤੇ ਮੇਰੀਆਂ ਗੱਲਾਂ, ਤੇਰੇ ਮੂੰਹ ਤੇ ਤੇਰੀ ਜੀ, ਸਾਡੀ ਦੋਨਾਂ ਦੀ ਪਿੱਠ ਪਿੱਛੇ ਨਾ ਤੇਰੀ ਨਾ ਮੇਰੀ, ਹਰ ਰਿਸ਼ਤੇ ਨੂੰ ਕੱਟ ਕੇ ਰੱਖਦੇ ਦੋ ਮੂੰਹ ਵਾਲੀ ਛੁਰੀ, ਇਹ ਦੁਨੀਆ ਬਹੁਤ ਬੁਰੀ। ਬਿਲਕੁਲ ਜੀ, ਇੰਨੀ ਕੁ ਬੁਰੀ ਹੈ ਕਿ ਇੱਥੇ ਕਿਸੇ ਨੂੰ ਪਾਣੀ ਲਿਆਉਣ ਲਈ ਭੇਜੋ ਨਾ, ਪਹਿਲਾਂ ਆਪ ਪੀਂਦਾ। ਇਹ ਜ਼ਿੰਦਗੀ ਹੈ, ਇੱਥੇ ਹਰ ਕੋਈ ਆਪਣੇ ਲਈ ਜੀਂਦਾ ਹੈ। ਬਿਲਕੁਲ ਜੀ, ਦੇਖੋ ਗੱਲ ਹੈਗੀ ਏਦਾਂ ਹੈ ਕਿ ਇੱਥੇ ਹਰ ਕੋਈ ਕਹਿੰਦਾ ਹੈ
ਕਿ ਰੱਬਾ ਸਰਬੱਤ ਦਾ ਭਲਾ ਕਰੀ, ਪਰ ਸ਼ੁਰੂ ਮੇਰੇ ਤੋਂ ਕਰੀ। ਤੇ ਇਹ ਜਿਹੜੀਆਂ ਗੱਲਾਂ ਨੇ ਨਾ, ਕਿਸੇ ਦਾ ਕੋਈ ਧੀ ਪੁੱਤ ਅੱਗੇ ਵਧਦਾ ਹੋਵੇ, ਜਿੱਦਾਂ ਜਸਟ ਲਾਈਕ ਮੀ, ਜਿੱਦਾਂ ਜੇਕਰ ਅੱਗੇ ਵਧਦਾ ਹੋਵੇ ਤੇ ਬਹੁਤ ਲੋਕਾਂ ਦੀਆਂ ਜਿੱਦਾਂ ਚੀਸਾਂ ਹੀ ਨਿਕਲਦੀਆਂ, ਅਸੀਸਾਂ ਘੱਟ ਨਿਕਲਦੀਆਂ। ਇਹ ਚ ਤਾਂ ਕੋਈ ਸ਼ੱਕ ਨਹੀਂ ਵੈਸੇ ਜੋਗੀ ਜੀ, ਪਰ ਤੁਹਾਨੂੰ ਆਪਣਾ ਦਰਦ, ਆਪਣੀ ਤਕਲੀਫ ਕਿਉਂ ਚੇਤਾ ਆ ਗਈ ਬਾਏ ਦ ਵੇ? ਉਹ ਇਸ ਕਰਕੇ ਕਿਉਂਕਿ ਤੇਰੇ ਤੋਂ ਹੀ ਮੈਂ ਬਹੁਤ ਜ਼ਿਆਦਾ ਮੁਤਾਸਰ ਪ੍ਰਭਾਵਿਤ ਹਾਂ। ਅੱਛਾ। ਹਾਂ, ਕਿਉਂਕਿ ਤੂੰ ਵੀ ਦੇਖ ਕੇ ਸਿਖਾਉਂਦੀ ਨਹੀਂ ਨਾ ਕਿਸੇ ਨੂੰ। ਮੈਂ? ਹਾਂ, ਸਾਖਸ਼ਾਤ ਤੂੰ ਆਪ ਤੇ ਜਲ ਸੜ ਕੇ ਬਣ ਜਾਨੀ ਆ, ਕੀ ਕਹਿੰਦੇ ਹੁੰਦੇ ਉਹਨੂੰ, ਆਪਣੀ ਬੱਲੇ ਲੱਕੜ ਵਾਂਗੂ ਸੜ ਜਾਨੀ ਆ। ਮੈਂ ਤਾਂ ਕੁਝ ਵੀ ਨਹੀਂ ਕਿਹਾ ਕਿਸੇ ਨੂੰ। ਲੈ, ਤੂੰ ਕਿਹਾ ਨਹੀਂ ਹੈਗਾ ਨਾ। ਕਿ ਹੁਣ ਅਸਲ ਵਿੱਚ ਮੈਂ ਹੁਣ ਆਪਣਾ ਕੀ ਕਹਿੰਦੇ ਹੁੰਦੇ ਉਹਨੂੰ, ਰੇਡੀਓ ਸ਼ੁਰੂ ਕਰਨਾ ਹੈਗਾ। ਮੈਂ? ਹਾਂ। ਮੈਂ ਕਦੋਂ ਕਿਹਾ ਮੈਂ ਆਪਣਾ ਰੇਡੀਓ ਸ਼ੁਰੂ ਕਰਨਾ? ਤੂੰ ਕਿਹਾ ਹੈਗਾ ਕਿ ਤੁਸੀਂ ਮੈਨੂੰ ਇੱਥੋਂ ਉਠਾ ਦੇਣਾ, ਮੈਂ ਆਪਣਾ ਰੇਡੀਓ ਸ਼ੁਰੂ ਕਰਨਾ, ਬਕਵਾਸ ਰੇਡੀਓ। ਲਓ ਜੀ, ਗੱਲਾਂ ਲੋਕ ਬਹੁਤ ਕਰਦੇ ਨੇ, ਉਹ ਗੱਲਾਂ ਨੂੰ ਆਪਣੇ ਕੀ ਕਹਿੰਦੇ ਕੰਨ ਤੇ ਨਾ ਧਰੋ, ਇਧਰੋਂ ਸੁਣੋ ਜੀ, ਇਧਰੋਂ ਅੰਦਰ ਨਾ ਜਾਣ ਦਿਓ, ਇੱਥੋਂ ਹੀ ਬਾਹਰ ਕੱਢ ਦਿਓ। ਤਾਂ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਸਫਲਤਾ ਮਿਲ ਸਕਦੀ ਹੈ, ਜੇਕਰ ਤੁਸੀਂ ਉਹ ਗੱਲਾਂ ਆਪਣੇ ਦਿਲ ਦੇ ਵਿੱਚ ਵਸਾ ਲਈਆਂ, ਦਿਲ ਤੇ ਲਾ ਲਈਆਂ, ਫੇਰ ਨਹੀਂ ਜੀ ਤੁਹਾਡਾ ਕੁਝ ਬਣਨਾ। ਬਿਲਕੁਲ ਜੀ। ਇਸ ਕਰਕੇ ਜਦੋਂ ਵੀ ਕੋਈ ਤੁਹਾਨੂੰ ਸਲਾਹ ਦੇਵੇ, ਉਹ ਸਲਾਹ ਨੂੰ ਤਾਂ ਤੁਸੀਂ ਆਪਣੀ ਡੱਬੀ 'ਚ ਪਾ ਲਓ, ਆਪਣੇ ਦਿਮਾਗ ਦੇ ਵਿੱਚ ਵਸਾ ਲਓ, ਚੰਗੀ ਤਰ੍ਹਾਂ ਗੰਢ ਬੰਨ ਲਓ। ਪਰ ਜੇ ਕੋਈ ਤੁਹਾਨੂੰ ਬੇਵਜ੍ਹਾ ਤੁਹਾਨੂੰ ਕ੍ਰਿਟਿਸਾਈਜ਼ ਕਰੇ ਤਾਂ ਉਸ ਦਿਲ ਨੂੰ ਨਾ ਲਾਓ, ਉਸ ਗੱਲ ਨੂੰ ਬਿਲਕੁਲ ਵੀ ਨਹੀਂ ਲਾਉਣਾ, ਔਰ ਅੱਗੇ ਤੇ ਅੱਗੇ ਬਸ ਵੱਧਦੇ ਜਾਣਾ ਹੈ। ਬਿਲਕੁਲ ਜੀ। ਤੇ ਫਿਲਹਾਲ ਹੁਣ ਆਪਾਂ ਵੀ ਵਧੀਏ। ਬਿਲਕੁਲ, ਸਮਾਂ ਹੋ ਗਿਆ ਜੀ ਇਜਾਜ਼ਤ ਲੈਣ ਦਾ। ਬਿਲਕੁਲ ਜੀ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਬਹੁਤ ਸਾਰੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਅਸੀਂ ਕੀਤੀਆਂ, ਖੈਰ ਇਹਨੇ ਵੀ ਕੀਤੀਆਂ, ਚਲੋ ਇਹਨੂੰ ਮਾਫੀ ਦੇ ਦਿਓ। ਹਾਂ, ਤੇ ਮੈਂ ਕਰਾਂ ਨਾ ਗੱਲਾਂ, ਮੈਨੂੰ ਪੈਸੇ ਇਹਦੇ ਮਿਲਦੇ ਆ। ਓਏ ਹੋਏ, ਉਹ ਤਾਂ ਚਲੋ ਖੈਰ ਅਸੀਂ ਫ੍ਰੀ ਦੇ ਵਿੱਚ ਹੁੰਗਾਰਿਆਂ ਦੇ ਦੇਈਦੇ ਆ। ਚਲੋ ਖੈਰ ਕੋਈ ਗੱਲ ਨਹੀਂ, ਹੁਣ ਆਪਾਂ ਚਲੀਏ। ਬਿਲਕੁਲ ਜੀ। ਘਰ ਛੱਡਿਆ ਮੈਂ ਤੈਨੂੰ ਮੈਂ। ਹਾਂ। ਲਓ ਜੀ, ਇਹਨੂੰ ਮੈਂ ਘਰ ਛੱਡ ਕੇ ਆਉਣਾ, ਕੱਲ ਨੂੰ ਭਾਵੇਂ ਘਰੇ ਰਹਿ ਜਾਵੇ। ਹਾਂਜੀ, ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀ ਅੰਦਮਾਨ, ਪੰਜਾਬੀ ਰੇਡੀਓ, US।